ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਕਾਂਗਰਸੀਆਂ ਨੂੰ ਮੂੰਹ ਨੇਰੀ ਚੱਕ ਲਿਆ ਗਿਆ, ਜਿਨ੍ਹਾਂ ਦੇ ਵਿੱਚ ਕੁਲਬੀਰ ਜ਼ੀਰਾ, ਸੁਖਪਾਲ ਸਿੰਘ ਖਹਿਰਾ ਤੇ ਸਾਧੂ ਸਿੰਘ ਧਰਮਸੋਤ ਨੂੰ ਪਹਿਲੀ ਵਾਰੀ ਜਦੋਂ ਸ਼ੁਰੂ ਦੇ ਵਿੱਚ ਸਰਕਾਰ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਅੱਜ ਕੱਲ੍ਹ ਪੰਜਾਬ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਸਰਕਾਰ ਦੀ ਫੰਕਸ਼ਨਿੰਗ ਜਾਂ ਸਰਕਾਰ ਦੀ ਅਪਰੋਚ, ਖਾਸ ਕਰਕੇ ਵਿਜੀਲੈਂਸ ਜਾਂ ਪੰਜਾਬ ਪੁਲਿਸ, ਇਹਨਾਂ ਦੀ ਅਪਰੋਚ ਕਾਂਗਰਸੀਆਂ ਵਾਰੀ ਤਾਂ ਕੁਛ ਹੋਰ ਹੈ, ਪਰ ਜਿਹੜੇ ਕੁਛ ਲੋਕ ਭਗੌੜੇ ਨੇ ਜਿਨ੍ਹਾਂ ਦੀ ਲੋੜ ਹੈ ਔਰ ਸਰਕਾਰ ਨੂੰ ਜਾਂ ਕਾਨੂੰਨ ਨੂੰ ਲੋੜ ਹੈ, ਪਰ ਉਹਨਾਂ ਦੇ ਵਾਰੀ ਅਪਰੋਚ ਕੁਛ ਹੋਰ ਹੈ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਪੰਜਾਬ ਦੇ ਵਿੱਚ ਚੱਲੀ ਇਸ ਚਰਚਾ ਦੇ ਬਾਰੇ ਆਪਾਂ ਚਰਚਾ ਕਰਾਂਗੇ ਕਿ ਕਿਹੜੇ ਲੋਕ ਨੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਕਦੇ ਪੁਲਿਸ ਦੇ ਹੱਥ ਨਹੀਂ ਆਏ, ਪਰ ਕਾਂਗਰਸੀ ਲੀਡਰਾਂ ਦੇ ਮਾਮਲੇ ਦੇ ਵਿੱਚ ਇਹ ਅਪਰੋਚ ਵਿਜੀਲੈਂਸ ਦੀ ਜਾਂ ਪੁਲਿਸ ਦੀ ਜਾਂ ਪੁਲਿਸ ਪ੍ਰਸ਼ਾਸਨ ਦੀ ਜਾਂ ਕਾਨੂੰਨ ਦੀ ਉਹ ਬਿਲਕੁਲ ਇੱਕ ਡਿਫਰੈਂਟ ਤਰ੍ਹਾਂ ਦੀ ਹੈ। ਹਾਲਾਂਕਿ ਮੈਂ ਸਾਫ਼ ਕਰ ਦਿਆਂ ਕਿ ਅਸੀਂ ਇਸ ਗੱਲ ਦੇ ਬਿਲਕੁਲ ਪੱਖ ਦੇ ਵਿੱਚ ਹਾਂ ਕਿ ਜੇ ਕੋਈ ਬੰਦਾ ਕਾਨੂੰਨ ਦੀ ਨਜ਼ਰ ਦੇ ਵਿੱਚ ਗੁਨਾਹਗਾਰ ਹੈ, ਚਾਹੇ ਉਹ ABCD ਕੋਈ ਵੀ ਹੈ, ਚਾਹੇ ਉਹ ਕਾਂਗਰਸੀ, ਅਕਾਲੀ, ਆਪ, ਭਾਜਪਾਈ, ਕੋਈ ਕਿਸੇ ਵੀ ਪਾਰਟੀ ਦੇ ਵਿੱਚੋਂ ਹੈ, ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ, ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਹ ਜੇ ਬੇਗੁਨਾਹ ਵਾ ਤੇ ਉਹ ਅਦਾਲਤ ਦੇ ਵਿੱਚ ਸਾਬਤ ਕਰੇ ਕਿ ਮੈਂ ਬੇਗੁਨਾਹ ਵਾਂ। ਪਰ ਕਈ ਮਾਮਲਿਆਂ ਦੇ ਵਿੱਚ ਤੁਹਾਨੂੰ ਫੰਕਸ਼ਨਿੰਗ ਦੇ ਬਾਰੇ ਪਤਾ ਲੱਗਦਾ ਕਿ ਇਹ ਹੋ ਕੀ ਰਿਹਾ ਅਸਲ ਦੇ ਵਿੱਚ। ਰਾਜਜੀਤ ਸਿੰਘ ਹੁੰਦਲ ਪੁਲਿਸ ਦੇ ਇੱਕ ਬਹੁਤ ਵੱਡੇ ਪੋਸਟ ਉੱਤੇ ਤੈਨਾਤ ਸੀਗੇ, ਪਰ ਜਦੋਂ ਤੋਂ ਰਿਪੋਰਟਾਂ ਖੁੱਲ੍ਹਦੀਆਂ ਨੇ ਪੰਜਾਬ ਪੁਲਿਸ ਦੀ SIT ਦੀਆਂ ਹਾਈ ਕੋਰਟ ਦੇ ਵਿੱਚ, ਤਾਂ ਉਸ ਤੋਂ ਬਾਅਦ ਉਂਗਲ ਉੱਠਦੀ ਹੈ ਅਤੇ ਪੰਜਾਬ ਸਰਕਾਰ ਉਹਨੂੰ ਬਰਖਾਸਤ ਕਰ ਦਿੰਦੀ ਹੈ। ਪਰ 6 ਮਹੀਨਿਆਂ ਬਾਅਦ ਵੀ ਉਹ ਬੰਦਾ ਪੁਲਿਸ ਨੂੰ ਲੱਭਿਆ ਨਹੀਂ। ਇਹ ਪਹਿਲਾ ਕੇਸ ਹੈ ਜਿੱਥੋਂ ਤੱਕ ਪੁਲਿਸ ਨਹੀਂ ਅੱਪੜ ਸਕੀ, ਔਰ ਉਹ ਬੰਦਾ ਪੰਜਾਬ ਪੁਲਿਸ ਦੇ ਹੀ ਵਿੰਗ ਦੇ ਵਿੱਚੋਂ ਸੀਗਾ। ਸੋ ਕੀ ਉੱਥੇ ਇਨਫੋਰਮੇਸ਼ਨ ਸ਼ੇਅਰ ਹੁੰਦੀ ਰਹੀ, ਕੀ ਉਹਦੇ ਤੱਕ ਇਨਫੋਰਮੇਸ਼ਨ ਅੱਪੜਦੀ ਰਹੀ ਕਿ ਉਹ ਬੰਦੇ ਨੂੰ ਪੁਲਿਸ ਨੇ ਫੜਨਾ ਹੈ ਜਾਂ ਕੀ ਕਰਨਾ ਹੈ। ਹੁਣ ਦੂਜਾ ਮਾਮਲਾ ਲੈਂਦੇ ਹਾਂ ਆਪਾਂ, ਇਸੇ ਹੀ ਮਹਿਕਮੇ ਦੇ ਵਿੱਚੋਂ ਹੈ ਇੰਸਪੈਕਟਰ ਨਵਦੀਪ ਸਿੰਘ। ਇਹ ਉਹ ਇੰਸਪੈਕਟਰ ਹੈ ਜਿਹਦੇ ਤੇ ਦੋਸ਼ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਇਸ ਬੰਦੇ ਦੀ ਘਟੀਆ ਅਪਰੋਚ ਕਰਕੇ, ਇਸ ਬੰਦੇ ਦੇ ਵੱਲੋਂ ਜ਼ਲੀਲ ਕਰਨ ਕਰਕੇ 2 ਭਰਾਵਾਂ ਨੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਇੱਕ ਦੀ ਡੈੱਡ ਬੋਡੀ ਮਿਲੀ ਹੈ, ਦੂਜੇ ਦੀ ਡੈੱਡ ਬੋਡੀ ਵੀ ਨਹੀਂ ਮਿਲੀ। ਨਵਦੀਪ ਸਿੰਘ ਇੰਸਪੈਕਟਰ ਤੇ ਦੋਸ਼ ਲੱਗਦਾ ਕਿ ਇਹਨੇ ਜ਼ਲੀਲ ਕੀਤਾ, ਜਦਕਿ ਇੰਸਪੈਕਟਰ ਨੇ ਆਪਦੀ ਸਫਾਈ ਦੇ ਵਿੱਚ ਕਿਹਾ ਸੀਗਾ ਕਿ ਮੈਂ ਕੋਈ ਕੁਛ ਨਹੀਂ ਕੀਤਾ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਕੁਛ ਕੀਤਾ ਹੈ। ਪਰ ਹੁਣ ਉਹਦਾ ਭੱਜ ਜਾਣਾ, ਹਾਲਾਂਕਿ ਉਹਦੀ ਵਾਈਫ ਵੀ ਆਈ, ਉਹਨੇ ਵੀ ਮੀਡੀਆ ਸਾਹਮਣੇ ਕੁਛ ਗੱਲਾਂ ਰੱਖੀਆਂ, ਪਰ ਉਹ ਨਾ ਤਾਂ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਸਕਿਆ ਅੱਜ ਤੱਕ, ਤੇ ਨਾ ਹੀ ਪੀੜਤ ਪਰਿਵਾਰ ਦੇ ਜਿਹੜੇ ਸਵਾਲ ਚੁੱਕੇ ਗਏ ਨੇ ਉਹਨਾਂ ਦਾ ਜਵਾਬ ਦੇ ਸਕਿਆ। ਬੰਦਾ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਵਾ, ਇੱਕ ਪਰਿਵਾਰ ਦੇ ਜੀਆਂ ਨੂੰ ਜ਼ਲੀਲ ਕਰਦਾ ਵਾ, ਜ਼ਲਾਲਤ ਦਿੰਦਾ ਵਾ, ਤੇ ਬਾਅਦ ਦੇ ਵਿੱਚ ਉਹ ਬੰਦੇ ਉਸ ਪਰਿਵਾਰ ਦੇ ਸੁਸਾਈਡ ਕਰ ਜਾਂਦੇ ਤੇ ਅੱਜ ਤੱਕ ਉਹ ਮਿਲ ਨਹੀਂ ਰਿਹਾ। ਹੁਣ ਹਾਈ ਪ੍ਰੋਫਾਈਲ ਮਾਮਲਾ ਸੀਗਾ ਮਨਪ੍ਰੀਤ ਸਿੰਘ ਬਾਦਲ ਦਾ। ਮਨਪ੍ਰੀਤ ਬਾਦਲ ਨੇ ਇਹ ਚੁਣੌਤੀ ਦਿੱਤੀ ਸੀਗੀ ਕਿ ਮੈਂ ਕਾਨੂੰਨ ਨੂੰ ਜਵਾਬਦੇਹ ਹਾਂ ਅਤੇ ਮੈਥੋਂ ਜੋ ਕਾਰਵਾਈ ਪੰਜਾਬ ਪੁਲਿਸ ਜਾਂ ਵਿਜੀਲੈਂਸ ਕਰੂਗੀ ਮੈਂ ਉਹਦੇ ਲਈ ਤਿਆਰ ਹਾਂ। ਅਤੇ ਭਗਵੰਤ ਮਾਨ ਨੂੰ ਉਹਨਾਂ ਨੇ ਬਕਾਇਦਾ ਚੈਲੰਜ ਕਰਕੇ ਕਿਹਾ ਸੀਗਾ ਕਿ ਤੁਸੀਂ ਜੋ ਮਰਜ਼ੀ ਕਾਰਵਾਈ ਕਰ ਲਓ, ਜੋ ਹੁੰਦਾ ਤੂੰ ਕਰ ਲਾ, ਭਗਵੰਤ ਤੇਰੇ ਮਨ ਦੇ ਵਿੱਚ ਕਿਤੇ ਰਹਿ ਨਾ ਜਾਵੇ ਕਿ ਮੈਂ ਮੁੱਖ ਮੰਤਰੀ ਬਣਿਆ ਸੀ ਅਤੇ ਮਨਪ੍ਰੀਤ ਬਾਦਲ ਦਾ ਕੁਛ ਵਿਗਾੜ ਨਹੀਂ ਸਕਿਆ। ਪਰ ਜਦੋਂ ਤੋਂ ਪਰਚਾ ਦਰਜ ਹੋ ਗਿਆ ਤਾਂ ਵਿਜੀਲੈਂਸ ਨੂੰ ਮਨਪ੍ਰੀਤ ਬਾਦਲ ਲੱਭੇ ਹੀ ਨਹੀਂ, ਪੰਜਾਬ ਪੁਲਿਸ ਨੂੰ ਮਨਪ੍ਰੀਤ ਬਾਦਲ ਲੱਭੇ ਹੀ ਨਹੀਂ। ਭਰਤਿੰਦਰ ਸਿੰਘ ਚਾਹਲ, ਜਿਨ੍ਹਾਂ ਤੋਂ ਪੁੱਛ ਪੜਤਾਲ ਵੀ ਕੀਤੀ ਪਟਿਆਲੇ ਦੀਆਂ ਕੁਝ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਅਤੇ ਕੁਛ ਹੋਰ ਮਾਮਲੇ ਦੇ ਵਿੱਚ, ਮੁੱਢਲੀ ਪੁੱਛ ਪੜਤਾਲ 'ਚ ਤਾਂ ਉਹ ਆਏ ਨਹੀਂ। ਜਦੋਂ ਉਹ ਆਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰੀ ਜਾਂਚ ਦੇ ਵਿੱਚ ਸ਼ਾਮਲ ਹੋਏ, ਉਸ ਤੋਂ ਬਾਅਦ ਉਹ ਪੰਜਾਬ ਪੁਲਿਸ ਨੂੰ, ਵਿਜੀਲੈਂਸ ਨੂੰ ਲੱਭੇ ਹੀ ਨਹੀਂ। ਸੋ ਇਹ ਤਾਂ 4 ਉਹ ਮਾਮਲੇ ਨੇ ਜਿਹੜੇ ਆਪਣੇ ਉਂਗਲਾਂ ਦੇ ਪੋਟਿਆਂ 'ਤੇ ਨੇ ਕਿ ਲੱਭੇ ਹੀ ਨਹੀਂ ਗਏ, ਅਤੇ ਜਿਨ੍ਹਾਂ ਨੂੰ ਲੱਭਣਾ ਬਹੁਤ ਜ਼ਰੂਰੀ ਸੀ। ਹਾਲਾਂਕਿ ਇਹਨਾਂ ਦੇ ਵਿੱਚੋਂ ਕਈ ਬੰਦੇ ਜ਼ਮਾਨਤਾਂ ਲੈ ਗਏ ਨੇ। ਮੈਂ ਨਹੀਂ ਕਹਿੰਦਾ ਕਿ ਜ਼ਮਾਨਤ ਕੋਈ ਕਿਉਂ ਲੈ ਗਿਆ, ਮੈਂ ਜ਼ਮਾਨਤ ਦੇ ਹੱਕ ਹਕੂਕ ਵਿਰੁੱਧ ਨਹੀਂ ਬੋਲ ਰਿਹਾ, ਪਰ ਕੀ ਇਹਨਾਂ ਬੰਦਿਆਂ ਨੂੰ ਲੱਭੇ ਜਾਣਾ ਜ਼ਰੂਰੀ ਨਹੀਂ ਸੀਗਾ? ਰਾਜਜੀਤ ਹੁੰਦਲ ਹੋ ਗਿਆ, ਚਾਹੇ ਮਨਪ੍ਰੀਤ ਬਾਦਲ ਹੋ ਗਿਆ, ਚਾਹੇ ਭਰਤਿੰਦਰ ਚਾਹਲ ਹੋ ਗਿਆ, ਚਾਹੇ ਉਹ ਨਵਦੀਪ ਸਿੰਘ ਹੋ ਗਿਆ ਇੰਸਪੈਕਟਰ। ਇਹਦਾ ਮਤਲਬ ਇਹ ਹੈ ਕਿ ਬੰਦੇ ਪੁਲਿਸ ਕਾਨੂੰਨ ਨੂੰ ਟਿੱਚ ਸਮਝਦੇ ਨੇ। ਅਤੇ ਦੂਜੇ ਪਾਸੇ ਹੁਣ ਆ ਜਾਓ ਕੁਲਬੀਰ ਜ਼ੀਰਾ ਦਾ। ਕੁਲਬੀਰ ਜ਼ੀਰਾ ਨੂੰ ਤੜਕੇ 4 ਵਜੇ ਚੁੱਕ ਲਿਆ ਗਿਆ। ਅਸੀਂ ਕਹਿੰਦੇ ਹਾਂ ਕਿ ਚਾਹੇ ਕੋਈ ਵੀ ਬੰਦਾ ਜੋ ਕਾਨੂੰਨ ਦੀ ਨਜ਼ਰ ਦੇ ਵਿੱਚ ਦੋਸ਼ੀ ਹੈ, ਉਹ ਚੁੱਕ ਲੈ, ਪੁਲਿਸ ਨੂੰ ਗ੍ਰਿਫਤਾਰ ਕਰੇ, ਜੋ ਮਰਜ਼ੀ ਕਰੇ, ਕਾਨੂੰਨ ਆਪਣਾ ਕੰਮ ਕਰੇ, ਪਰ ਤਰੀਕਾਕਾਰ ਗਲਤ ਸੀ। ਹੁਣ ਤੜਕੇ 4 ਵਜੇ ਚੁੱਕਿਆ ਗਿਆ, ਜਦ ਕਿ ਉਹਦਾ ਦੋਸ਼ ਸਿਰਫ ਇੰਨਾ ਸੀਗਾ ਕਿ ਡਿਊਟੀ ਦੇ ਵਿੱਚ ਵਿਘਨ ਪਾਇਆ ਵਾ। ਡਿਊਟੀ ਦੇ ਵਿੱਚ ਜੇਕਰ ਵਿਘਨ ਪਾਇਆ ਤਾਂ ਤੁਸੀਂ ਉਹ ਇੱਕ MLA ਚੁਣਿਆ ਹੋਇਆ ਵਿਧਾਇਕ ਆ, ਚਾਹੇ ਸਾਬਕਾ ਹੀ ਹੈ, ਲੋਕਾਂ ਦਾ ਨੁਮਾਇੰਦਾ ਹੈ, ਹਜ਼ਾਰਾਂ ਲੋਕਾਂ ਨੇ ਉਹਨੂੰ ਆਪਣਾ ਨੁਮਾਇੰਦਾ ਚੁਣਿਆ, ਅਤੇ ਕੀ ਤੁਸੀਂ
ਇਸ ਤਰੀਕੇ ਨਾਲ ਪੇਸ਼ ਆਓਗੇ ਕਿ ਤੁਸੀਂ ਜੇ ਉਹ ਕਾਂਗਰਸੀ ਹੈ ਤਾਂ ਸਿਰਫ ਕਾਂਗਰਸੀ ਕਰਕੇ ਇਸ ਤਰੀਕੇ ਨਾਲ ਉਹਨੂੰ ਗ੍ਰਿਫਤਾਰ ਕਰ ਰਹੇ ਹੋ ਕਿ ਸਵੇਰੇ 4 ਵਜੇ ਜਾ ਕੇ, ਔਰ ਸੇਮ ਤਰੀਕਾਕਾਰ ਜਿਹੜਾ ਸੀਗਾ ਉਹ ਸੁਖਪਾਲ ਸਿੰਘ ਖਹਿਰਾ ਵਾਰੀ ਸੀਗਾ ਕਿ ਉਹਨੂੰ ਤੜਕੇ ਜਾ ਕੇ ਘਰੋਂ ਚੋਰਾਂ ਵਾਂਗੂ ਉਹਨੇ ਤਾਂ ਦੋਸ਼ ਲਾਇਆ ਕਿ ਕੰਧ ਟੱਪ ਕੇ ਆ ਗਏ ਆ ਜਾਂ ਜੋ ਵੀ ਪੁਲਿਸ ਤੇ ਐਲੀਗੇਸ਼ਨ ਲਾਏ, ਤਾਂ ਕਿ ਚੁਣੇ ਹੋਏ ਨੁਮਾਇੰਦਿਆਂ ਨਾਲ ਤੁਸੀਂ ਇਸੇ ਤਰੀਕੇ ਨਾਲ ਪੇਸ਼ ਆਓਗੇ। ਹਾਂ, ਅਸੀਂ ਸਿਆਸੀ ਤੌਰ ਤੇ ਉਹਨਾਂ ਦੀ ਰਾਜਨੀਤੀ ਨਾਲ ਇਤਫਾਕ ਨਹੀਂ ਰੱਖਦੇ, ਅਸੀਂ ਸਿਆਸੀ ਤੌਰ ਤੇ ਜੋ ਵੈਸੇ ਵੀ ਉਹਨਾਂ ਦੀ ਜੋ ਰਾਜਨੀਤੀ ਅਸੀਂ ਉਹਦੇ ਨਾਲ ਇਤਫਾਕ ਨਹੀਂ ਰੱਖਦੇ, ਪਰ ਅਸੀਂ ਤਰੀਕਾਕਾਰ ਨਾਲ ਵੀ ਤਾਂ ਇਤਫਾਕ ਨਹੀਂ ਰੱਖਦੇ ਨਾ। ਅਸੀਂ ਨਹੀਂ ਚਾਹੁੰਦੇ ਕਿ ਜਿਹੜੀਆਂ ਕਾਨੂੰਨੀ ਬਾਡੀਆਂ ਨੇ ਉਹਨਾਂ ਨੂੰ ਇੰਨੀ ਕੁ ਖੁੱਲ੍ਹ ਹੋਵੇ, ਉਹਨਾਂ ਨੂੰ ਇੰਨੀ ਕੁ ਆਜ਼ਾਦੀ ਹੋਵੇ ਕਿ ਉਹ ਜਾ ਕੇ ਕਿਸੇ ਨੂੰ ਵੀ ਐ ਦੋਸ਼ੀਆਂ ਵਾਂਗ ਟਰੀਟ ਕਰਨ। ਧਰਨੇ ਮੁਜ਼ਾਹਰਿਆਂ ਦੇ ਵਿੱਚੋਂ ਨਿਕਲੀ ਪਾਰਟੀ ਦੇ ਰਾਜ ਦੇ ਵਿੱਚ ਅੱਜ ਜੇ ਕੋਈ ਧਰਨਾ ਲਾਉਂਦਾ ਵਾ ਤੇ ਉਹਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਕਿ ਜਾ ਕੇ ਘਰੋਂ ਚੱਕ ਲਿਆ ਜਾਂਦਾ। ਉਹ ਇੱਕ ਚੁਣਿਆ ਹੋਇਆ ਨੁਮਾਇੰਦਾ ਵਾ, ਤੁਸੀਂ ਉਹਨੂੰ ਕਹੋ ਕਿ ਭਾਈ ਉਹ ਤੁਸੀਂ ਆਓ ਜੀ, ਸਾਨੂੰ ਸ਼ਿਕਾਇਤ ਮਿਲੀ ਹੈ, ਤੁਸੀਂ ਪੁੱਛ ਪੜਤਾਲ ਦੇ ਵਿੱਚ ਸ਼ਾਮਲ ਕਰ ਲਓ। ਹਾਲਾਂਕਿ ਆਪਾਂ ਜੀਰੇ ਦੀ ਜੋ ਸਿਆਸਤ ਉਹਦੇ ਨਾਲ ਮੁਤਫਿਕ ਨਹੀਂ, ਉਹਦੇ ਨਾਲ ਸਹਿਮਤ ਨਹੀਂ ਹੋ ਸਕਦੇ, ਕਿਉਂਕਿ ਸਿਆਸੀ ਲੋਕਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਤੁਹਾਡਾ, ਪਰ ਤੁਸੀਂ ਜੋ ਸਰਕਾਰ ਦਾ ਤਰੀਕਾਕਾਰ ਹੈ, ਜੋ ਕਾਨੂੰਨ ਦਾ ਤਰੀਕਾਕਾਰ ਉਹਦੇ 'ਤੇ ਤਾਂ ਉਂਗਲ ਚੁੱਕ ਸਕਦੇ ਹੋ ਨਾ, ਉਹਦੀ ਅਪਰੋਚ 'ਤੇ ਤਾਂ ਸਵਾਲ ਕਰ ਸਕਦੇ ਹੋ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਤੋਂ ਇਹ ਸਰਕਾਰ ਬਣੀ ਹੈ ਉਦੋਂ ਤੋਂ ਜਿਹੜੇ ਲੋਕ ਪ੍ਰੋਟੈਸਟ ਕਰਦੇ ਨੇ, ਧਰਨੇ ਲਾਉਂਦੇ ਨੇ, ਉਹ ਸਰਕਾਰ ਦੇ ਨਿਸ਼ਾਨੇ 'ਤੇ ਰਹਿੰਦੇ ਨੇ। ਤੁਸੀਂ ਮਾਨਸਾ ਵਾਲਾ ਮਸਲਾ ਵੇਖ ਲਓ ਚੁੱਕ ਕੇ, ਉਹ ਬੰਦਾ ਪਰਮਿੰਦਰ ਝੋਟਾ ਉਹ ਨਸ਼ੇ ਰੋਕਦਾ ਸੀਗਾ ਪਰ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਵਿਸਲ ਬਲੋਰਾਂ ਦੇ ਨਾਲ ਇਹ ਹੋ ਰਿਹਾ ਵਾ, ਜਿਹੜੇ ਬੰਦੇ ਵਿਸਲ ਬਲੋਰਿੰਗ ਕਰਦੇ ਆ, ਸਰਕਾਰ ਦੇ ਬਾਰੇ ਬੋਲਦੇ ਆ। ਜੀਰੇ ਵਾਲਿਆਂ ਨੇ ਆਪਣਾ ਮੋਰਚਾ ਖੋਲ੍ਹਿਆ ਅਤੇ ਉੱਥੇ ਜੀਰੇ ਦੇ ਵਿੱਚ ਵੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਪਹਿਲਾਂ ਅਗਰੈਸਿਵ ਨਜ਼ਰ ਆਈ ਸੀਗੀ। ਬਾਅਦ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਫੈਕਟਰੀ ਨੂੰ ਤਾਲਾ ਲਾਵਾਂਗੇ, ਪਰ ਬਣਿਆ ਉਹਦਾ ਕੁਛ ਨਹੀਂ ਗਾ। ਸੋ ਕੀ ਤੁਹਾਡੀ ਹਰੇਕ ਮਾਮਲੇ ਦੇ ਵਿੱਚ ਇਹੀ ਅਪਰੋਚ ਹੈ ਕਿ ਤੁਸੀਂ ਪਹਿਲਾਂ ਜ਼ਬਰ ਕਰਨਾ ਵਾ ਅਤੇ ਉਸ ਤੋਂ ਬਾਅਦ ਜੇਕਰ ਮੂਹਰੋਂ ਰਿਐਕਟ ਹੋ ਗਿਆ, ਰਿਟੈਲੀਏਟ ਹੋ ਗਈਆਂ ਚੀਜ਼ਾਂ, ਤਾਂ ਤੁਸੀਂ ਬਾਅਦ ਦੇ ਵਿੱਚ ਬੈਕਫੁੱਟ 'ਤੇ ਆ ਜਾਣਾ ਵਾ। ਇੱਦਾਂ ਥੋੜ੍ਹਾ ਸਰਕਾਰਾਂ ਦੀ ਅਪਰੋਚ ਹੋਣੀ ਚਾਹੀਦੀ ਹੈ। ਔਰ ਤੀਜੀ ਅਤੇ ਅਹਿਮ ਗੱਲ ਇਹ ਹੈ ਕਿ ਜਿਹੜੇ ਲੋਕ ਅੱਜ ਕੱਲ੍ਹ, ਚਾਹੇ ਉਹ ਜੀਰਾ ਸਾਹਿਬ ਨੇ, ਚਾਹੇ ਉਹ ਖਹਿਰਾ ਸਾਹਿਬ ਨੇ, ਚਾਹੇ ਉਹ ਮਨਪ੍ਰੀਤ ਬਾਦਲ ਸਾਹਿਬ ਨੇ, ਚਾਹੇ ਉਹ ਭਰਤਿੰਦਰ ਚਾਹਲ ਨੇ, ਜਿੰਨੇ ਵੀ ਲੋਕ, ਚਾਹੇ ਸਾਧੂ ਸਿੰਘ ਧਰਮਸੋਤ ਨੇ, ਉਹ ਕਹਿੰਦੇ ਨੇ ਕਿ ਪੁਲਿਸ ਦਾ ਤਰੀਕਾਕਾਰ ਸਹੀ ਨਹੀਂ ਹੈ। ਅਤੇ ਆਪਾਂ ਇਸ ਰਿਪੋਰਟ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਤਰੀਕਾਕਾਰ 'ਤੇ ਹੀ, ਤਰੀਕੇ 'ਤੇ ਹੀ ਆਪਾਂ ਜੋ ਅਪਰੋਚ ਹੈ, ਜੋ ਪਹੁੰਚ ਹੈ, ਉਹਦੇ 'ਤੇ ਹੀ ਗੱਲਬਾਤ ਕਰਾਂਗੇ। ਤਾਂ ਜਦੋਂ ਤੁਸੀਂ ਸੱਤਾ ਦੇ ਵਿੱਚ ਸੀਗੇ ਕਿ ਤੁਸੀਂ ਪੁਲਿਸ ਰਿਫੋਰਮਸ ਦੀ ਗੱਲ ਕੀਤੀ, ਕਿ ਤੁਸੀਂ ਇਸ ਬਾਡੀ ਦੇ ਵਿੱਚ ਸੁਧਾਰ ਲਿਆਉਣ ਦੀ ਗੱਲ ਕੀਤੀ। ਪੁਲਿਸ ਰਿਫੋਰਮ ਤੋਂ ਮਤਲਬ ਇਹ ਨਹੀਂ ਹੈ ਇਕੱਲਾ ਕਿ ਤੁਸੀਂ ਪੁਲਿਸ ਦੇ ਵਿੱਚ ਰਿਫੋਰਮ ਕਰ ਦੇਣੇ ਜੀ, ਸੁਧਾਰ ਕਰ ਦੇਣੇ, ਨਹੀਂ। ਉਹਨਾਂ ਤੋਂ ਇੱਕ ਪੱਕੀ ਡਿਊਟੀ ਜੋ ਬਣਦੀ ਹੈ, ਜੋ ਛੁੱਟੀ ਦਾ, ਕਿਉਂਕਿ ਇਨਸਾਨ ਦੇ ਤੌਰ 'ਤੇ ਹਰ ਇੱਕ ਦਾ ਇਹ ਹੱਕ ਹੈ, ਇਹ ਰਾਈਟ ਹੈ ਕਿ ਉਹ ਛੁੱਟੀ ਲੈ ਸਕੇ ਆਪਣੇ ਮਹਿਕਮੇ ਤੋਂ, ਜਿਵੇਂ ਦੂਜੇ ਮਹਿਕਮੇ ਲੈਂਦੇ ਨੇ ਤਾਂ ਇਹ ਵੀ ਲੈ ਸਕਦੇ। ਜੇਕਰ ਤੁਹਾਨੂੰ ਨੌਕਰੀ ਦੀ ਲੋੜ ਆ ਤਾਂ ਹੋਰ ਵਧਾਓ। ਉਹ ਪੁਲਿਸ ਮੁਲਾਜ਼ਮ, ਉਹਦਾ ਇੱਕ ਕਸੂਰ ਥੋੜ੍ਹਾ ਕਿ ਉਹ ਜੇ ਪੁਲਿਸ 'ਚ ਭਰਤੀ ਹੋ ਗਿਆ ਤਾਂ 24 ਘੰਟੇ ਹੀ ਕੰਮ ਕਰੀ ਜਾਵੇ, ਨਹੀਂ। ਉਹਦੇ ਵੀ ਕੁਝ ਹੱਕ ਹਕੂਕ ਨੇ। ਉਹਦਾ ਵੀ ਦਿਲ ਕਰਦਾ ਕਿ ਮੈਂ ਪਰਿਵਾਰ ਦੇ ਨਾਲ ਸਮਾਂ ਬਿਤਾਵਾਂ, ਉਹਦਾ ਵੀ ਦਿਲ ਕਰਦਾ ਹੋਣਾ ਕਿ ਮੈਂ ਆਪਦੀ ਸਿਹਤ ਦਾ ਖਿਆਲ ਰੱਖਾਂ, ਉਹਦੇ ਵੀ ਹੱਕ ਹਕੂਕ ਨੇ। ਪਰ ਕੀ ਤੁਸੀਂ ਇਸ ਤਰੀਕੇ ਨਾਲ ਉਹਨਾਂ ਤੋਂ ਕੰਮ ਲਓਗੇ ਕਿ ਜਿਹਦੀ ਸਰਕਾਰ ਆ ਗਈ, ਔਰ ਇਹ ਤੁਹਾਡੇ 'ਤੇ ਵੀ ਐਲੀਗੇਸ਼ਨ ਲੱਗਦੇ ਰਹੇ ਹੈ। ਮਾਫ਼ ਕਰਨਾ, ਅੱਜ ਅਸੀਂ ਤੁਹਾਡੇ ਵਾਲੀ ਸਾਈਡ 'ਤੇ ਖੜ੍ਹ ਕੇ ਤੁਹਾਡੀ ਗੱਲ ਕਰ ਰਹੇ ਹਾਂ, ਪਰ ਜਦੋਂ ਤੁਸੀਂ ਸੱਤਾ ਦੇ ਵਿੱਚ ਸੀਗੇ ਉਦੋਂ ਤੁਸੀਂ ਇਸ ਬਾਡੀ ਨੂੰ ਕਿਸ ਤਰੀਕੇ ਨਾਲ ਵਰਤਿਆ। ਔਰ ਇਹ ਗੱਲ ਪੁਲਿਸ ਮੁਲਾਜ਼ਮਾਂ ਲਈ ਵੀ ਚਾਹੀਦੀ ਹੈ ਸਮਝਣੀ, ਉਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਅਸੀਂ ਜੇਕਰ ਅੱਜ ਇਸ ਤਰੀਕੇ ਨਾਲ ਪੇਸ਼ ਆ ਰਹੇ ਹਾਂ ਤਾਂ ਕੱਲ੍ਹ ਨੂੰ ਸਿਆਸਤਦਾਨਾਂ ਨੇ ਨਿਕਲ ਜਾਣਾ ਵਾ, ਉਹਨਾਂ ਨੇ ਆਪਣੇ ਹੋਰ ਰਾਹ ਅਖਤਿਆਰ ਕਰ ਲੈਣੇ। ਉਹਨਾਂ ਨੇ ਤਾਂ 5 ਸਾਲਾਂ ਬਾਅਦ ਸੱਤਾ ਦੇ ਵਿੱਚ ਰਹਿਣਾ, ਪਤਾ ਨਹੀਂ ਰਹਿਣਾ, ਪਰ ਇੱਕ ਮੁਲਾਜ਼ਮ ਨੇ ਸਰਵਿਸ ਕਰਨੀ ਹੁੰਦੀ ਹੈ ਘੱਟੋ ਘੱਟ 18-20 ਸਾਲ। ਸੋ ਖੈਰ, ਹੁਣ ਇਹ ਉਹੀ ਲੀਡਰ ਨੇ ਜਿਹੜੇ ਅੱਜ ਰੌਲਾ ਪਾ ਰਹੇ ਨੇ ਕਿ ਸਾਡੇ 'ਤੇ ਜ਼ਬਰ ਹੋ ਗਿਆ ਜੀ, ਸਾਡੇ ਨਾਲ ਐਂ ਹੋ ਗਿਆ। ਇਹਨਾਂ ਨੇ ਕਦੇ ਨਹੀਂ ਸੋਚਿਆ ਜਾਂ ਕਿਹਾ ਕਿ ਪੁਲਿਸ ਦੀ ਅਪਰੋਚ ਕੀ ਹੋਣੀ ਚਾਹੀਦੀ ਹੈ। ਇਹਨਾਂ ਨੇ ਕਦੇ ਨਹੀਂ ਕਿਹਾ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਹਾਂ ਤਾਂ ਪੁਲਿਸ ਦੂਜਿਆਂ ਨਾਲ ਇੰਨਾ ਵਰਤਾਰਾ ਘਟੀਆ ਕਿਉਂ ਕਰ ਰਹੀ ਹੈ। ਯਾਨੀ ਕਿ ਪੁਲਿਸ ਦੇ ਸਿਆਸੀਕਰਨ ਕਰਨ ਦੇ ਵਿੱਚ ਇਹਨਾਂ ਦਾ ਆਪਣਾ ਬਹੁਤ ਵੱਡਾ ਰੋਲ ਹੈ। ਔਰ ਦੂਜੀ ਜਾਣਕਾਰੀ, ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਜੇਕਰ ਤੁਹਾਡੇ ਕੋਲ ਇਹ ਜਾਣਕਾਰੀ ਹੈ ਕਿ ਸੁਖਪਾਲ ਖਹਿਰਾ 6 ਵਜੇ ਉੱਠੂਗਾ, ਉਹ ਬਾਹਰ ਖੋਲੂਗਾ, ਦਰਵਾਜ਼ਾ ਖੋਲੂਗਾ ਆਪਣੇ ਘਰ ਦਾ, ਜਾਂ ਕੁਲਬੀਰ ਜ਼ੀਰਾ 4-5 ਵਜੇ ਉੱਠਿਆ, ਉਹ ਘਰ ਦੇ ਵਿੱਚ ਟਹਿਲ ਕਰ ਰਿਹਾ ਜਾਂ ਘਰ ਦੇ ਵਿੱਚ ਆਪਣੇ ਤੋਰਾ ਫੇਰਾ ਕਰ ਰਿਹਾ, ਤਾਂ ਤੁਹਾਨੂੰ ਇਹ ਜਾਣਕਾਰੀ ਕਿਉਂ ਨਹੀਂ ਹੈ ਕਿ ਰਾਜਜੀਤ ਸਿੰਘ ਹੁੰਦਲ ਕਿੱਥੇ ਹੈ? ਉਹਨਾਂ ਬਾਰੇ ਵੀ ਤਾਂ ਕੋਈ ਜਾਣਕਾਰੀ ਹੋਊਗੀ ਨਾ ਤੁਹਾਨੂੰ। ਜੇਕਰ ਹੁਣ ਗੁਰਪ੍ਰੀਤ ਕਾਂਗੜ ਬਾਰੇ ਵੀ ਖਬਰਾਂ ਆ ਰਹੀਆਂ ਸਨ ਕਿ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਹੈ। ਸੋ ਇਹਨਾਂ ਦੇ ਵਿੱਚੋਂ ਕਿਸੇ ਨੂੰ ਪੁਲਿਸ ਨਹੀਂ ਫੜ ਸਕੀ। ਮਨਪ੍ਰੀਤ ਬਾਦਲ, ਭਰਤਿੰਦਰ ਚਾਹਲ ਅਤੇ ਰਾਜਜੀਤ ਸਿੰਘ ਹੁੰਦਲ ਜਾਂ ਇੰਸਪੈਕਟਰ ਨਵਦੀਪ, ਇਹਨਾਂ ਸਾਰਿਆਂ ਨੂੰ ਕਿਸੇ ਨੂੰ ਨਹੀਂ ਪੁਲਿਸ ਫੜ ਸਕੀ। ਇਹਨਾਂ ਗੱਲਾਂ ਅਤੇ ਵਰਤਾਰਿਆਂ ਲਈ ਸਾਡੀ ਪੰਜਾਬ ਦੀ ਸਿਆਸੀ ਜਮਾਤ ਬਹੁਤ ਹੱਦ ਤੱਕ ਆਪ ਜ਼ਿੰਮੇਵਾਰ ਹੈ, ਕਿਉਂਕਿ ਜਿਹੜੀ ਮੈਂ ਗੱਲ ਕਰਕੇ ਹਟਿਆ ਵਾਂ, ਕਿਉਂਕਿ ਜਦੋਂ ਪੁਲਿਸ ਆਮ ਲੋਕਾਂ 'ਤੇ, ਪੁਲਿਸ ਜਾਂ ਕੋਈ ਹੋਰ ਫੋਰਸ ਜ਼ੁਲਮ ਕਰਦੀ ਹੈ ਤਾਂ ਉਦੋਂ
ਇਹ ਸਿਆਸਤਦਾਨ ਚੁੱਪ ਰਹਿੰਦੇ ਨੇ। ਬਹੁਤ ਘੱਟ ਲੋਕ ਨੇ ਜਿਹੜੇ ਦੂਜਿਆਂ ਬਾਰੇ ਵੀ ਬੋਲਦੇ ਨੇ, ਨਹੀਂ ਤਾਂ ਬਹੁਤੇ ਲੋਕ ਇਹੀ ਹੈ ਕਿ ਆਪਾਂ ਸੇਫ ਹੈ, ਬਸ ਠੀਕ ਹੈ। ਔਰ ਪੰਜਾਬ ਨੇ ਦੌਰ ਚੱਲਿਆ ਵਾ ਜਦੋਂ ਪੰਜਾਬ ਦੇ ਇੱਕ ਤਬਕੇ ਉੱਤੇ, ਇੱਕ ਫਿਰਕੇ ਉੱਤੇ ਜਾਣ ਬੁੱਝ ਕੇ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਸੀ, ਥਾਣਿਆਂ ਦੇ ਵਿੱਚ ਸੱਦ ਕੇ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀ, ਤਸ਼ੱਦਦ ਢਾਇਆ ਜਾ ਰਿਹਾ ਸੀ, ਜ਼ੁਲਮ ਕੀਤਾ ਜਾ ਰਿਹਾ ਸੀ, ਤਾਂ ਉਦੋਂ ਦੂਜੀਆਂ ਧਿਰਾਂ ਜਿਹੜੀਆਂ ਕਿ ਵਿਚਾਰਧਾਰਕ ਤੌਰ 'ਤੇ ਉਹਨਾਂ ਨਾਲ ਸਹਿਮਤ ਨਹੀਂ ਸੀਗੀਆਂ, ਉਹਨਾਂ ਨੇ ਤਾਂ ਬੋਲਣਾ ਹੀ ਕੀ ਸੀ। ਸਗੋਂ ਉਹ ਧਿਰ ਜਿਹਨੂੰ ਉਹ ਪੰਜਾਬੀ ਜਾਂ ਸਿੱਖ ਸਮਰਥਨ ਕਰਦੇ ਰਹੇ ਆ, ਉਹ ਵੀ ਇਸ ਮਾਮਲੇ ਦੇ ਵਿੱਚ ਚੁੱਪ ਰਹੀ। ਸੋ ਇਹ ਸਿਆਸਤਦਾਨਾਂ ਦਾ ਇਹ ਜਿਹੜਾ ਕੰਮਕਾਰ ਕਰਨ ਦਾ ਤਰੀਕਾ ਹੀ ਹੈ ਕਿ ਇਹ ਲੋਕਾਂ ਬਾਰੇ ਜ਼ੁਲਮ ਵੇਲੇ ਨਹੀਂ ਬੋਲਦੇ, ਜਦੋਂ ਆਪਦੇ ਤੇ ਜ਼ੁਲਮ ਹੁੰਦਾ ਉਦੋਂ ਬੋਲਦੇ ਨੇ। ਸੋ ਅਸੀਂ ਕਦੋਂ ਪੁਲਿਸ ਰਿਫਾਰਮਸ ਵੱਲ ਜਾਵਾਂਗੇ, ਕਦੋਂ ਇਹਨਾਂ ਦੀ ਡਿਊਟੀ ਪੱਕੀ ਹੋਊਗੀ, ਕਦੋਂ ਇਹਨਾਂ ਦੀ ਅਕਾਊਂਟੇਬਿਲਟੀ, ਕਦੋਂ ਇਹ ਹੋਊਗਾ ਕਿ ਪੁਲਿਸ ਹੈ ਤੇ ਕਾਨੂੰਨ ਵੀ ਹੈ। ਮਤਲਬ ਜੇ ਕਾਰਵਾਈ ਹੋਊਗੀ ਤਾਂ ਕਾਨੂੰਨ ਦੇ ਮੁਤਾਬਕ ਹੀ ਕਾਰਵਾਈ ਹੋਊਗੀ ਤੇ ਕਾਨੂੰਨ ਦੇ ਵਿੱਚ ਇੰਨਾ ਕੁ ਭਰੋਸਾ ਲੋਕਾਂ ਨੂੰ ਹੋਣਾ ਚਾਹੀਦਾ ਹੈ। ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਜਦੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਸੱਦਿਆ ਗਿਆ ਸੀਗਾ ਇੱਕ ਮਾਮਲੇ ਦੇ ਵਿੱਚ, ਤਾਂ ਉਹਨੂੰ ਪੁੱਛਿਆ ਗਿਆ ਸੀਗਾ ਕਿ ਡਰੱਗ ਵਾਲੇ ਕੇਸਾਂ ਦੇ ਵਿੱਚ ਤੁਹਾਡੀ ਕੀ ਪੈਰਵਾਈ ਹੈ, ਤਾਂ ਸਫਾਈ ਦੇਣੀ ਪਈ ਸੀ ਡੀਜੀਪੀ ਨੂੰ ਆਪ ਜਾ ਕੇ। ਉਸ ਤੋਂ ਪਹਿਲਾਂ ਮਾਈਨਿੰਗ ਦੇ ਮਾਮਲਿਆਂ ਦੇ ਵਿੱਚ ਵੀ ਪੰਜਾਬ ਪੁਲਿਸ ਨੂੰ ਝਾੜ ਪੈ ਚੁੱਕੀ ਹੈ ਕਿ ਤੁਸੀਂ ਗਰੀਬਾਂ ਨੂੰ ਜਾਂ ਟਰਾਲੀਆਂ ਟਰੈਕਟਰਾਂ ਵਾਲਿਆਂ ਨੂੰ ਲੈ ਆਉਣਾ ਚੱਕ ਕੇ, ਕਦੇ ਇਹਨਾਂ ਦੇ ਮਗਰ ਜਿਹੜੇ ਲੋਕ ਨੇ, ਜਿਹੜੇ ਇਹਨਾਂ ਨੂੰ ਆਪਰੇਟ ਕਰ ਰਹੇ ਨੇ, ਜਿਹੜੇ ਪੈਸਾ ਕਮਾ ਰਹੇ ਨੇ, ਇਹ ਤਾਂ ਕਿਰਾਏਦਾਰ ਨੇ ਵਿਚਾਰੇ, ਮਜ਼ਦੂਰ ਨੇ, ਦਿਹਾੜੀਦਾਰ ਨੇ, ਜਿੱਥੇ ਭੇਜ ਦਿੰਦੇ ਉੱਥੇ ਜਾ ਵੜਦੇ ਨੇ, ਜਾਂ ਇੱਕ ਗੇੜੇ ਦਾ ਇਹਨਾਂ ਨੂੰ ਇੱਕ ਤੈਅ ਜਿਹੜਾ ਕਿਰਾਇਆ ਭਾੜਾ ਮਿਲ ਜਾਂਦਾ ਵਾ, ਤੁਸੀਂ ਇਹਨਾਂ ਨੂੰ ਚੱਕ ਕੇ ਕੀ ਕਰੋਗੇ? ਤੁਸੀਂ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਫੜਦੇ? ਨਸ਼ੇ ਦੇ ਮਾਮਲੇ ਦੇ ਵਿੱਚ, ਮਾਈਨਿੰਗ ਦੇ ਮਾਮਲੇ ਦੇ ਵਿੱਚ, ਸਿਆਸੀ ਲੋਕਾਂ ਦੇ ਨਾਲ ਅਪਰੋਚ ਦੇ ਮਾਮਲੇ ਦੇ ਵਿੱਚ ਜੋ ਪੰਜਾਬ ਪੁਲਿਸ ਦੀਆਂ ਏਜੰਸੀਜ਼ ਨੇ, ਵਿਜੀਲੈਂਸ ਹੈ ਜਾਂ ਪੰਜਾਬ ਪੁਲਿਸ ਹੈ, ਲਗਾਤਾਰ ਇਹਦੀ ਫੰਕਸ਼ਨਿੰਗ ਜਿਹੜੀ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਸਿਆਸਤਦਾਨ ਜਿਹੜੇ ਅੱਜ ਇਹਨਾਂ ਮਾਮਲਿਆਂ ਦੇ ਵਿੱਚ ਵਿਕਟਮ ਬਣਦੇ ਨੇ, ਉਹਨਾਂ ਨੇ ਵੀ ਕਦੇ ਸੱਤਾ ਦੇ ਵਿੱਚ ਹੁੰਦਿਆਂ ਇਹਨਾਂ ਰਿਫਾਰਮਸ ਦੇ ਬਾਰੇ, ਏਜੰਸੀਆਂ ਦੀ ਫੰਕਸ਼ਨਿੰਗ ਦੇ ਬਾਰੇ ਗੱਲਬਾਤ ਨਹੀਂ ਕੀਤੀ। ਇੱਥੇ ਤਾਂ ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀਗੀ ਤੇ CBI ਨੂੰ ਪਿੰਜਰੇ ਦਾ ਤੋਤਾ ਕਿਹਾ ਗਿਆ, ਤੇ ਅੱਜ ED ਬਾਰੇ ਆਪਾਂ ਦੇਖਦੇ ਹਾਂ ਨਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਦੋਸ਼ ਲੱਗਦੇ, ਦਿੱਲੀ ਦੇ ਵਿੱਚ ਜਾ ਕੇ ਉਹੀ ਦੋਸ਼ ਉਹ ਭਾਜਪਾ ਤੇ ਲਾਉਂਦੇ ਨੇ। ਸੋ ਸਭ ਤੋਂ ਮੇਨ ਗੱਲ ਇਹ ਹੈ ਕਿ ਫੰਕਸ਼ਨਿੰਗ ਸੁਧਾਰਨ ਦੀ ਜ਼ਰੂਰਤ ਹੈ। ਏਜੰਸੀਆਂ ਦੀ, ਪੁਲਿਸ ਫੋਰਸਿਸ ਦੀ ਅਪਰੋਚ ਕੀ ਹੈ, ਇਹਦੇ ਵਿੱਚ ਸੁਧਾਰ ਲਿਆਉਣ ਦੀ ਬੜੇ ਵੱਡੇ ਪੱਧਰ ਤੇ, ਬੜੇ ਮਾਸ ਲੈਵਲ ਤੇ ਜ਼ਰੂਰਤ ਹੈ, ਤਾਂ ਜੋ ਇਹ ਸਿਆਸਤਦਾਨ ਤੱਕ ਹੀ ਪੋਲੀਟੀਕਲ ਵੈਂਡਟਾ ਕਿਸੇ ਆਮ ਬੰਦੇ ਨਾਲ ਵੀ, ਮਾਤੜ ਨਾਲ ਵੀ ਨਾ ਹੋ ਸਕੇ। ਤੇ ਇਸੇ ਕਰਕੇ ਉਹਨੂੰ ਕਿਹਾ ਜਾਂਦਾ ਕਾਨੂੰਨ ਦਾ ਰਾਜ। ਕਾਨੂੰਨ ਦਾ ਰਾਜ ਇਹ ਨਹੀਂ ਹੁੰਦਾ ਕਿ ਜਾ ਕੇ ਜਿੱਤੇ ਤੁਹਾਡਾ ਜ਼ੋਰ ਲੱਗਦਾ ਉਹਨੂੰ ਚੱਕ ਕੇ ਦਬਕਾ ਮਾਰ ਲਓ, ਉਹਨੂੰ ਸਿੱਟ ਦਿਓ, ਬਾਅਦ ਦੇ ਵਿੱਚ ਉਹ ਵਿਚਾਰਾ ਬੇਗੁਨਾਹ ਹੀ ਸਾਬਤ ਕਰਦਾ ਫਿਰੇ। ਕਾਨੂੰਨ ਦਾ ਜਿਹੜਾ ਰਾਜ ਹੁੰਦਾ ਉਹ ਇਹ ਨਹੀਂ ਹੁੰਦਾ ਕਿ ਜੇਕਰ ਕੋਈ ਵੱਡੀ ਧਿਰ ਹੈ ਤੇ ਉਹ ਆਪਣਾ ਪੱਖ ਮਨਵਾ ਜਾਵੇ, ਤੇ ਜਿਹੜੀ ਪੀੜਤ ਧਿਰ ਹੈ, ਜਿਹੜੀ ਵਿਕਟਮ ਧਿਰ ਹੈ, ਕਿਉਂਕਿ ਉਹਨਾਂ ਕੋਲ ਵਸੀਲੇ ਨਹੀਂ, ਕਿਉਂਕਿ ਉਹਨਾਂ ਕੋਲ ਸਿਆਸੀ ਅਪਰੋਚ ਨਹੀਂ, ਤੇ ਉਹ ਵਿਚਾਰੀ ਵਿਕਟਮ ਬਣ ਜਾਵੇ। ਨਹੀਂ, ਕਾਨੂੰਨ ਦਾ ਰਾਜ ਹੁੰਦਾ ਬਰਾਬਰਤਾ। ਕਾਨੂੰਨ ਦਾ ਰਾਜ ਦਾ ਮਤਲਬ ਹੁੰਦਾ ਨਿਰਪੱਖਤਾ। ਕਾਨੂੰਨ ਦੇ ਰਾਜ ਦਾ ਮਤਲਬ ਹੁੰਦਾ ਕਿ ਤੁਹਾਡੀ ਅਪਰੋਚ, ਚਾਹੇ ਉਹ ਵਿਰੋਧੀ ਧਿਰਾਂ ਨੇ, ਚਾਹੇ ਉਹ ਕੋਈ ਹੋਰ ਹੈ, ਚਾਹੇ ਉਹ ਕੋਈ ਹੋਰ ਦੋਸ਼ੀ ਹੈ, ਉਹਨਾਂ ਮਾਮਲਿਆਂ ਦੇ ਵਿੱਚ ਸਾਰਿਆਂ ਦੇ ਲਈ ਬਰਾਬਰ ਹੋਣੀ। ਔਰ ਇਹਨਾਂ ਚੋਰ ਮੋਰੀਆਂ ਦਾ, ਇਸੇ ਅਪਰੋਚ ਦੇ ਵਿੱਚ ਸਿਲੈਕਟਿਵ ਅਪਰੋਚ ਹੋਣ ਦਾ ਕਈ ਜਿਹੜੇ ਲੋਕ ਨੇ ਉਹ ਲਾਹਾ ਵੀ ਲੈ ਜਾਂਦੇ ਨੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ